ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਇੱਕ ਦਿਨ ਤੁਸੀਂ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ, ਜੇਲ੍ਹ ਦੇ ਵਿੱਚੋਂ 43,000 ਕਾਲਾਂ ਹੋਈਆਂ ਨੇ, ਤੁਸੀਂ ਰਿਪੋਰਟ ਸਾਂਝੀ ਕੀਤੀ ਸੀ ਇੱਥੇ ਪੰਜਾਬੀ ਰੇਡੀਓ ਐਸੇ ਦੇ ਪ੍ਰੋਗਰਾਮ ਦੇ ਵਿੱਚ। ਉਸ ਦਿਨ ਤੁਸੀਂ ਲੈਣ ਦੇਣ ਦਾ ਵੀ ਜ਼ਿਕਰ ਕੀਤਾ ਸੀਗਾ ਵੀ 1.5 ਕਰੋੜ ਤੋਂ ਲੈ ਕੇ ਪਤਾ ਨਹੀਂ ਕਿੰਨੇ ਕਰੋੜਾਂ ਤੱਕ ਦਾ ਉਹ ਲੈਣ ਦੇਣ ਹੋਇਆ। ਹੁਣ ਇਸੇ ਮਾਮਲੇ ਦੇ ਵਿੱਚ ਜੇ ਆਪਾਂ ਫੋਲੋ ਅਪ, ਜਿਹਨੂੰ ਜਰਨਲਿਜ਼ਮ ਦੇ ਵਿੱਚ ਕਹਿੰਦੇ ਆ, ਫੋਲੋ ਅਪ ਕਰਦਾ, ਇੱਕ ਹੋਰ ਅਪਡੇਟ ਜ਼ਰੂਰ ਸ਼ੇਅਰ ਕਰਿਓ। ਉਹ ਇਹ ਹੈ ਕਿ ਇਸ ਫੋਨ ਕਾਲ ਮਾਮਲੇ ਦੇ ਵਿੱਚ ਜਿਹੜੀ 43,000 ਹੋਈ ਹੈ, 5,000 ਤੋਂ ਵੱਧ ਵੇਲਿਆਂ ਦੇ ਵਿੱਚ ਜਾਂ 5,000 ਵਾਰ ਤੋਂ ਵੱਧ ਬੈਂਕ ਲੈਣ ਦੇਣ ਹੋਇਆ ਜੀ। ਪ੍ਰਵੀਨ ਜੀ, ਜਦੋਂ ਆਪਾਂ ਇਹ 43,000 ਫੋਨ ਕਾਲਾਂ ਦਾ ਹਵਾਲਾ ਦੇ ਰਹੇ ਸੀ, ਫਿਰੋਜ਼ਪੁਰ ਜੇਲ੍ਹ ਦਾ ਮਾਮਲਾ ਇਹ। ਹਾਂਜੀ ਹਾਂਜੀ। ਫਿਰੋਜ਼ਪੁਰ ਦੀ ਜੇਲ੍ਹ ਦੇ ਅੰਦਰੋਂ 43,000 ਫੋਨ ਕਾਲ ਤੇ ਜਿਹਦੇ ਰਾਹੀਂ ਕਿਹਾ ਜਾ ਰਿਹਾ ਕਿ ਜੀ ਇਹ ਤਸਕਰਾਂ ਵੱਲੋਂ ਵਰਤੇ ਗਏ ਮੋਬਾਈਲ ਨੇ, ਤੇ ਉਹ ਪਰਿਵਾਰ ਨਾਲ ਕਿੰਨੀ ਗੱਲ ਕਰਦੇ ਨੇ, ਪਰਿਵਾਰ ਲਈ ਕਿਹੜੀ ਗੱਲ ਕਰਦੇ ਨੇ, ਮਿੱਤਰਾਂ ਨਾਲ ਕਿਹੜੀ ਗੱਲ ਕਰਦੇ ਨੇ, ਲੈਣ ਦੇਣ ਕਿਹੜਾ ਕਰਦੇ ਨੇ, ਇਹ ਜਾਂਚ ਦਾ ਵਿਸ਼ਾ। ਔਰ ਇਹ ਜਦੋਂ 43,000 ਫੋਨ ਕਾਲਾਂ ਦਾ ਰਿਕਾਰਡ ਆਇਆ ਸੀ ਤਾਂ ਇੱਕ ਵਿਅਕਤੀ, ਇਹਨਾਂ ਚੋਂ ਇੱਕ ਵਿਅਕਤੀ ਰਾਜੂ ਨਾਂ ਦਾ ਹੈਗਾ, ਕਹਿੰਦੇ ਜੀ ਉਹਦੇ ਫੋਨ ਤੋਂ 1 ਮਹੀਨੇ 'ਚ 38,000 ਤੋਂ ਵੱਧ ਫੋਨ ਕਾਲਾਂ ਸੀ। ਅੱਛਾ, ਠੀਕ ਹੈ ਜੀ। ਆਪਾਂ ਉਹਦਾ ਵੀ ਜ਼ਿਕਰ ਕੀਤਾ ਸੀਗਾ, 1 ਮਹੀਨੇ 'ਚ ਇੰਨੀਆਂ ਫੋਨ ਕਾਲਾਂ ਨੇ। ਸੋ ਉਸ ਹਵਾਲੇ ਨਾਲ ਇਹ ਸਾਰੇ ਅੰਕੜੇ, ਸਾਰੀ ਜਾਂਚ ਜਿਹੜੀ ਉੱਭਰ ਕੇ ਆਈ ਸੀ, ਪੁਲਿਸ ਨੇ ਹੀ ਕੀਤੀ ਆ, ਕਿਉਂਕਿ ਉਹਨਾਂ ਦੇ ਕੁਝ ਅਧਿਕਾਰੀ ਫਸ ਗਏ ਸੀ, ਕੁਝ ਮੁਲਾਜ਼ਮ ਫਸ ਗਏ ਸੀ, ਉਹਨਾਂ ਦੇ ਖਾਤਿਆਂ 'ਚ ਲੈਣ ਦੇਣ ਹੋ ਗਿਆ ਸੀ, ਚਾਹ ਵਾਲਾ ਫਸ ਗਿਆ ਸੀ, ਇੱਕ ਮੋਬਾਈਲ ਦੁਕਾਨ ਵਾਲਾ ਫਸ ਗਿਆ ਸੀ। ਉਹ ਸਾਰੇ ਮਾਮਲਿਆਂ 'ਚ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਕੁਝ ਅਧਿਕਾਰੀ ਰਿਟਾਇਰ ਹੋ ਗਏ, ਕੁਝ ਹੈਗੇ ਨੇ ਅਜੇ ਤੈਨਾਤ ਨੇ। ਸੋ ਇਹ ਸਾਰਾ ਮਾਮਲਾ ਉਹ ਤੋਂ ਬਾਅਦ ਜਾਂਚ ਦਾ ਵਿਸ਼ਾ ਜੀ। ਤੇ ਹੁਣ ਉਹਦਾ ਫੋਲੋ ਅਪ ਜੇ ਆਪਾਂ ਕਰ ਰਹੇ ਹਾਂ ਤਾਂ ਇਹ ਅਗਲੀ ਜਾਂਚ ਜੇ ਨਿਕਲ ਕੇ ਆਈ ਹੈ ਤਾਂ ਉਹ ਚੋਂ ਗੱਲ ਸਾਹਮਣੇ ਆ ਰਹੀ ਹੈ। ਠੀਕ ਹੈ। ਇਹ ਪੁਲਿਸ ਜਾਂਚ 'ਚ ਗੱਲ ਨਿਕਲ ਕੇ ਆਈ ਕਿ ਨਸ਼ਾ ਤਸਕਰ ਜਿਹੜੇ ਅੰਦਰ ਰਾਜੂ ਤੇ ਟਿੱਡੀ ਨਾਂ ਦੇ ਨੇ, ਉਹਨਾਂ ਨੇ ਜਿਹੜੇ 43,000 ਫੋਨ, ਜਿਨ੍ਹਾਂ ਚੋਂ ਇੱਕੋ ਫੋਨ ਤੋਂ 1 ਮਹੀਨੇ 'ਚ 32 ਜਾਂ 38,000 ਫੋਨ ਕਾਲ ਦਾ ਵੀ ਜ਼ਿਕਰ ਆਉਂਦਾ ਹੈ, ਤੇ ਕੁੱਲ ਫੋਨ ਉੱਥੋਂ 43,000 ਹੋਏ ਨੇ। ਉਹਨਾਂ ਦੇ ਵਿੱਚੋਂ ਕਹਿੰਦੇ 2 ਬੰਦਿਆਂ ਨੇ ਕਿੰਨੇ ਫੋਨ ਆਪਣੇ ਘਰ ਵਾਲਿਆਂ ਨੂੰ ਕੀਤੇ ਜੀ, ਕਿੰਨੇ ਫੋਨ ਆਪਣੇ ਪਰਿਵਾਰ ਵਾਲਿਆਂ ਨੂੰ ਕੀਤੇ, ਕਿੰਨੇ ਫੋਨ ਨਸ਼ੇ ਲਈ ਕੀਤੇ, ਕਿੰਨੇ ਫੋਨ ਲੈਣ ਦੇਣ ਦੇ ਸੰਬੰਧ 'ਚ ਕੀਤੇ। ਇਹ ਕੱਲੀ ਕਾਲ ਦਾ ਰਿਕਾਰਡ ਕਹਿੰਦੇ ਜੀ ਪੁਲਿਸ ਅੰਕੜਾ ਤਿਆਰ ਕਰਕੇ ਇੱਕ ਦਸਤਾਵੇਜ਼ ਤਿਆਰ ਕਰ ਰਹੀ ਹੈ। ਠੀਕ ਹੈ ਜੀ। ਜਦੋਂ ਇਸ ਦਸਤਾਵੇਜ਼ ਦੀ ਤਿਆਰੀ ਸ਼ੁਰੂ ਹੋਈ ਤਾਂ ਸਾਹਮਣੇ ਆਇਆ ਕਿ ਜੀ ਆਹ 43,000 ਫੋਨ ਕਾਲ ਦੇ ਵਿੱਚੋਂ 5,000 ਬੈਂਕ ਲੈਣ ਦੇਣ ਦੇ ਮਾਮਲੇ ਨੇ। ਠੀਕ ਹੈ। ਇਹਨਾਂ ਫੋਨ ਕਾਲ ਦੇ ਵਿੱਚ ਲੈਣ ਦੇਣ ਦੀ ਜਦੋਂ ਗੱਲਾਂ ਸਾਹਮਣੇ ਆਈ ਤਾਂ ਉਹ 'ਚ ਪਤਾ ਲੱਗਿਆ ਕਿ 5,000 ਵਾਰ ਬੈਂਕ ਦਾ ਲੈਣ ਦੇਣ ਦਾ ਮਾਮਲਾ ਹੈ ਜੀ। ਦੇ ਅੰਦਰੋਂ ਬੈਠ ਕੇ ਤੁਹਾਡਾ 5,000 ਵਾਰ ਬੈਂਕ ਦਾ ਲੈਣ ਦੇਣ ਚੱਲਦਾ, ਉਹ ਤੋਂ ਬਿਨਾਂ ਜਿਹੜਾ ਨਗਦੀ ਚੱਲਦਾ, ਕਾਲਾ ਧਨ ਦੇ ਰੂਪ 'ਚ ਚੱਲਦਾ, ਉਹ ਵੱਖਰਾ ਹੈ। ਇਸੇ ਲਈ ਉਹ ਇੱਕ ਨੀਰੂ ਵਾਲਾ ਦਾ ਮਾਮਲਾ ਵੀ ਆਇਆ ਸੀ ਨਾ ਕਿ ਉਹਦੇ ਖਾਤਿਆਂ 'ਚ ਪੈਸੇ ਆਏ। 1 ਕਰੋੜ 32 ਲੱਖ ਦਾ ਮਾਮਲਾ ਆਇਆ ਸੀ, ਇਹਦੇ ਵਿੱਚੋਂ ਇਹੋ ਜਿਹੇ ਪੈਸੇ ਦੀ ਅਦਾਇਗੀ ਵੀ ਜਿਹੜੀ ਆ ਗੂਗਲ ਪੇ, ਪੇਟੀਐਮ, ਉਹਨਾਂ ਰਾਹੀਂ ਹੋਈ। ਉਦੋਂ ਇਹ ਤੱਥ ਸਾਹਮਣੇ ਆ ਰਹੀ ਸੀ ਕਿ ਇਹ ਵਰਤੇ ਜਾ ਰਹੇ ਨੇ, ਪਰ ਇਹ ਗੂਗਲ ਪੇ, ਪੇਟੀਐਮ ਸਿੱਧੇ ਖਾਤਿਆਂ ਨਾਲ ਜੁੜੇ ਨੇ ਨਾ ਅੱਜ ਕੱਲ। ਬੈਂਕ ਦਾ ਲੈਣ ਦੇਣ 5,000 ਵਾਰ ਜੇਲ੍ਹ ਦੇ ਅੰਦਰੋਂ ਬੈਠ ਕੇ ਨਸ਼ਾ ਤਸਕਰ 2 ਬੰਦਿਆਂ ਦੇ ਹਵਾਲੇ ਨਾਲ, 2 ਤਸਕਰਾਂ ਦੇ ਹਵਾਲੇ ਨਾਲ 5,000 ਵਾਰ ਬੈਂਕ ਚੋਂ ਲੈਣ ਦੇਣ ਕਰ ਰਹੇ ਜੇਲ੍ਹ ਦੇ ਅੰਦਰੋਂ, ਤੇ 43,000 ਫੋਨ ਕਾਲ ਆ ਜਾਣ ਤੇ ਪੁਲਿਸ ਦੀ ਆਪਣੇ ਆਪ 'ਚ ਫਜ਼ੀਅਤ ਹੈ, ਸਰਕਾਰ ਆਪਣੇ ਆਪ ਸਵਾਲਾਂ ਦੇ ਘੇਰੇ 'ਚ ਹੈ ਜੀ। ਬਿਲਕੁਲ। ਸੋ ਇਸ ਲਈ ਇਹ ਨਿਤ ਦਿਨ ਆਪਾਂ ਇਹ ਖਬਰਾਂ ਤੇ ਚਰਚਾ ਕਰ ਰਹੇ ਹਾਂ। ਹਾਈ ਕੋਰਟ ਇਸ ਮਾਮਲੇ ਤੇ ਸਖਤ ਹੋ ਚੁੱਕੀ ਆ, ਸੁਪਰੀਮ ਕੋਰਟ ਇਸ ਮਸਲੇ ਤੇ ਸਵਾਲ ਪੁੱਛਦੀ ਆ, ਦੇਸ਼ ਭਰ ਦੀਆਂ ਜੇਲ੍ਹਾਂ ਨਿਸ਼ਾਨੇ ਤੇ ਨੇ, ਸਰਕਾਰਾਂ ਦਮ ਵੱਡੇ ਵੱਡੇ ਭਰਦੀਆਂ ਨੇ। ਖਹਿਰਾ ਕਹਿੰਦਾ ਮੇਰੇ ਲਈ 2-2 ਕੈਮਰੇ ਲੱਗੇ ਸੀ, ਬੈਰਕ ਦੇ ਅੰਦਰ ਵੀ ਤੇ ਬੈਰਕ ਦੇ ਬਾਹਰ ਵੀ, ਪਰ ਆਹ ਸਾਰਾ ਕੁਝ ਰੋਕ ਨਹੀਂ ਪਾ ਰਹੀਆਂ। ਤੇ ਪੁਲਿਸ ਦੀ ਜਾਂਚ 'ਚ ਰਿਪੋਰਟ ਸਾਹਮਣੇ ਆ ਰਹੀ ਹੈ, ਤੇ ਹੋ ਸਕਦਾ ਪੁਲਿਸ ਨੂੰ ਵੀ ਕਿੰਨਾ ਕੁਝ ਲੁਕਾਉਣਾ ਪੈਂਦਾ ਹੋਵੇ, ਕਿਉਂਕਿ ਜਿੰਨਾ ਬਾਜ ਉਧੜੂਗਾ ਉਹਨੇ ਪੁਲਿਸ ਅਧਿਕਾਰੀ, ਪੁਲਿਸ ਵਿਭਾਗ, ਪੁਲਿਸ ਮੁਲਾਜ਼ਮ, ਗ੍ਰਹਿ ਵਿਭਾਗ, ਸਰਕਾਰ ਵੀ ਸਵਾਲਾਂ ਦੇ ਘੇਰੇ 'ਚ ਆ ਰਹੀ ਹੈ ਨਾ। ਤਾਂ ਵੀ ਕੁਛ ਨਾ ਕੁਛ ਤਾਂ ਸਾਹਮਣੇ ਦੱਸਣਾ ਹੀ ਪਊਗਾ ਨਾ। ਇੰਨਾ ਕਿ 43,000 ਫੋਨ ਕਾਲ ਘਰੇ ਹਾਲ ਚਾਲ ਪੁੱਛਣ ਲਈ ਤਾਂ ਹੋ ਨਹੀਂ ਸਕਦੇ। ਤੇ ਮੈਂ ਕਹਿੰਦਾ 43,000 ਕਿਉਂ, ਜੇ ਇੱਕ ਵੀ ਕਾਲ ਅੰਦਰੋਂ ਹੋ ਰਹੀ ਆ ਤਾਂ ਉਹ ਗੈਰ ਕਾਨੂੰਨੀ ਹੈ ਨਾ ਜੇਲ੍ਹ ਦੇ ਅੰਦਰੋਂ। ਹਾਂਜੀ ਬਿਲਕੁਲ, ਕਿਉਂ ਨਹੀਂ। ਸੋ ਇਸ ਲਈ ਇੱਕ ਤੋਂ ਵੱਧ ਕੇ 1 ਮਹੀਨੇ 'ਚ 32 ਜਾਂ 38,000 ਹੋ ਜਾਣ ਤੇ ਚੰਦ ਮਹੀਨਿਆਂ 'ਚ 43,000 ਹੋ ਜਾਣ ਤੇ 5,000 ਵਾਰ ਬੈਂਕ ਤੋਂ ਲੈਣ ਦੇਣ ਹੋ ਜਾਵੇ, ਫਿਰ ਤਾਂ ਸਵਾਲ ਵੱਡਾ ਬਣਦਾ ਜਨਾਬ। ਸੋ ਇਸ ਲਈ ਇਹ ਮਾਮਲਾ ਖਾਸਾ ਅੱਗੇ ਵੱਧ ਗਿਆ ਤੇ ਇਹਦੀ ਰਿਪੋਰਟ ਜਦੋਂ ਅਦਾਲਤ 'ਚ ਆਊਗੀ ਤਦ ਪੂਰੇ ਤੱਥ ਹੋਰ ਸਾਹਮਣੇ ਆ ਜਾਣਗੇ। ਜੀ ਜੀ।